ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਨਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਅੱਜ 9 ਅਪ੍ਰੈਲ 2014 27 ਚੇਤ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹਨਾ ਸ਼ੁਰੂ ਕਰਾਂ, ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਅੱਜ ਦਾ ਕੋਈ ਅਹਿਮ ਵਿਸ਼ਾ? ਬੇਸ਼ੱਕ ਇਹ ਖਬਰ ਤਾਂ 2 ਦਿਨ ਪੁਰਾਣੀ ਹੈ, ਪਰ ਇਹਦੀ ਅਹਿਮੀਅਤ ਨੂੰ ਦੇਖਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਇਸ ਨੂੰ ਵੇਰਵੇ ਨਾਲ ਆਪਣੇ ਦਰਸ਼ਕਾਂ ਸਰੋਤਿਆਂ ਦੇ ਨਾਲ ਸਾਂਝੀ ਕਰੀਏ ਜੀ। ਔਰ ਮੈਂ ਇਸ ਦਾ ਵੇਰਵਾ ਦੇਣ ਤੋਂ ਪਹਿਲਾਂ ਸਿੱਖਸ ਫॉर ਜਸਟਿਸ ਜਥੇਬੰਦੀ ਨੂੰ ਇਸ ਦਾ ਕ੍ਰੈਡਿਟ ਦਿਆਂਗਾ ਕਿ ਉਹਨਾਂ ਨੇ ਜਿਸ ਤਰੀਕੇ ਨਾਲ ਅਮਰੀਕਾ ਦੇ 2 ਪ੍ਰਮੁੱਖ ਕਾਨੂੰਨ ਜਿਹੜੇ ਕਿ ਅਪਲਾਈ ਹੁੰਦੇ ਨੇ ਜਦੋਂ ਕਿ ਕੋਈ ਵੀ ਅੰਤਰਰਾਸ਼ਟਰੀ ਜਿਹੜਾ ਪਰਸਨ ਵਿਅਕਤੀ ਅਮਰੀਕਾ ਦੇ ਵਿੱਚ ਮੌਜੂਦ ਹੁੰਦਾ ਹੈ, ਉਸ ਦੇ ਥੱਲੇ ਉਹਨਾਂ ਨੇ ਇਹ ਸਾਨੂੰ ਰਾਹ ਦੱਸਿਆ ਕਿ ਕਿਵੇਂ ਜਸਟਿਸ ਲੈਣ ਦੇ ਲਈ ਜੇ ਉਸ ਧਰਤੀ ਦੇ ਉੱਤੇ ਸਿੱਖਾਂ ਨੂੰ ਇਨਸਾਫ ਨਹੀਂ ਦਿੱਤਾ ਗਿਆ, ਜਸਟਿਸ ਡਿਨਾਈ ਕੀਤਾ ਗਿਆ, ਤੇ ਕਿਵੇਂ ਤੁਸੀਂ ਕਾਨੂੰਨੀ ਲੜਾਈ ਦੇ ਨਾਲ ਅਮਰੀਕਾ ਦੇ ਵਿੱਚ ਇਹਨਾਂ ਨੂੰ ਜਿਹੜਾ ਕਾਨੂੰਨ ਦੇ ਕਟਹਿਰੇ 'ਚ ਖੜਾ ਕਰ ਸਕਦੇ ਹੋ। ਔਰ ਉਹ 2 ਲਾਅ ਨੇ, ਇੱਕ ਏਲੀਅਨ ਟਾਰਟਸ ਐਕਟ ਔਰ ਇੱਕ ਹੈ ਪ੍ਰੀਵੈਂਸ਼ਨ ਅਗੇਂਸਟ ਟਾਰਚਰ ਐਕਟ ਜੀ ਜੀ। ਔਰ ਇਹ ਦੋਨਾਂ ਕਾਨੂੰਨਾਂ ਦਾ ਜਿਹੜਾ ਜਿਸਟ ਹੈ, ਆਧਾਰ ਇਹ ਹੈ ਕਿ ਜਿਹੜਾ ਵੀ ਕੋਈ ਬੰਦਾ ਜਿਨ੍ਹਾਂ ਮੁਲਕਾਂ ਚੋਂ ਵੀ, ਜਿਸ ਮੁਲਕ ਚੋਂ ਵੀ ਉਹ ਆਇਆ, ਦੁਨੀਆ ਦੇ 200 ਤੋਂ ਜ਼ਿਆਦਾ ਮੁਲਕਾਂ ਚੋਂ ਜੀ, ਔਰ ਜਿਸ ਮੁਲਕ ਚੋਂ ਆਇਆ ਉੱਥੇ ਉਹਦੇ ਨਾਲ ਧੱਕਾ ਹੋਇਆ, ਟਾਰਚਰ ਕੀਤਾ ਗਿਆ, ਉਹਦੇ ਜੀਆਂ ਦਾ ਨੁਕਸਾਨ ਹੋਇਆ, ਉਹਦਾ ਨੁਕਸਾਨ ਹੋਇਆ ਜੀ, ਔਰ ਜਿਸ ਦੇ ਥੱਲੇ ਹੋਇਆ, ਜਿਸ ਸਰਕਾਰ ਨੇ ਕੀਤਾ ਜਾਂ ਜਿਸ ਵਿਅਕਤੀ ਨੇ ਕੀਤਾ, ਉਹ ਜੇ ਅਮਰੀਕਾ ਦੀ ਧਰਤੀ ਤੇ ਮੌਜੂਦ ਹੋਏਗਾ ਤੇ ਉਹ ਬੰਦਾ ਜਿਸ ਨਾਲ ਇਹ ਹੋਇਆ ਉਹ ਉਸ ਕਾਨੂੰਨ ਦੇ ਤਹਿਤ ਏਲੀਅਨ ਟਾਰਟਸ ਐਕਟ ਦੇ ਥੱਲੇ ਆਪਣਾ ਦਾਵਾ ਕਰ ਸਕਦਾ ਹੈ, ਹਰਜਾਨਾ ਕਲੇਮ ਕਰ ਸਕਦਾ ਹੈ। ਇਸੇ ਤਰ੍ਹਾਂ ਜਿਹੜਾ ਪ੍ਰੀਵੈਂਸ਼ਨ ਅਗੇਂਸਟ ਟਾਰਚਰ ਐਕਟ ਹੈ ਕਿ ਜੇ ਟਾਰਚਰ ਉਹਦੇ ਨਾਲ ਹੋਇਆ ਤੇ ਉਹ ਉਹਨਾਂ ਤਸੀਆਂ ਦੇ ਲਈ ਵੀ ਜਵਾਬਦੇਹ ਬਣਾ ਸਕਦਾ ਹੈ। ਪਰ ਇਹਨਾਂ ਦੋਨਾਂ ਕਾਨੂੰਨਾਂ ਦੀ ਸ਼ਰਤ ਇਹ ਹੈ ਕਿ ਜਿਸ ਬੰਦੇ ਦੇ ਉੱਤੇ ਜਾਂ ਜਿਸ ਸਿਸਟਮ ਨੂੰ ਕੋਈ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਕੋਈ ਵੀ ਹੈ, ਉਹ ਅਮਰੀਕਾ ਦੇ ਵਿੱਚ ਫਿਜ਼ੀਕਲੀ ਮੌਜੂਦ ਹੋਣਾ ਚਾਹੀਦਾ ਹੈ। ਇਹ ਨਹੀਂ ਹੈ ਕਿ ਤੁਸੀਂ ਇੱਥੇ ਕੇਸ ਫਾਈਲ ਕਰੋ ਤੇ ਜਾ ਕੇ ਉਹਨਾਂ ਨੂੰ ਕੋਈ ਨੋਟਿਸ ਮਿਲੇਗਾ, ਇਵੇਂ ਨਹੀਂ ਹੈ। ਹਾਲਾਂਕਿ ਉਹਦਾ ਵੀ ਇੱਕ ਰਸਤਾ ਹੈ, ਉਹਨੂੰ ਹੇਗ ਕਨਵੈਨਸ਼ਨ ਕਹਿੰਦੇ ਨੇ। ਹੇਗ ਕਨਵੈਨਸ਼ਨ ਦੇ ਥੱਲੇ ਸਮਨ ਸਰਵ ਹੋ ਸਕਦੇ ਨੇ, ਪਰ ਉਹ ਜ਼ਿਆਦਾ ਟੀਡੀਐਸ ਪ੍ਰੋਸੈਸ ਹੈ, ਇਹ ਸਿੱਧੀ ਪ੍ਰੋਸੈਸ ਹੈ ਜੀ। ਹੁਣ ਇਹਨਾਂ 2 ਐਕਟਸ ਦਾ ਸਹਾਰਾ ਲੈ ਕੇ ਸਭ ਤੋਂ ਪਹਿਲਾਂ ਸਿੱਖਸ ਫॉर ਜਸਟਿਸ ਨੇ ਕਮਲਨਾਥ, ਜਿਹੜਾ ਕਿ ਨਿਊਯਾਰਕ ਆਇਆ ਸੀ, ਉਦੋਂ ਮਿਨਿਸਟਰ ਸੀ, ਔਰ ਇਹ ਇੰਡੀਅਨ ਕੌਂਸੂਲੇਟ ਦੇ ਵਿੱਚ ਕੋਈ ਮੀਟਿੰਗ ਚੱਲ ਰਹੀ ਸੀ ਉਹਨਾਂ ਦੀ, ਔਰ ਉਹ ਸੰਮਣ ਜਿਹੜੇ ਨੇ ਉਹਨਾਂ ਨੇ ਨਿਊਯਾਰਕ ਦੀ ਅਦਾਲਤ ਦੇ ਵਿੱਚ ਕੇਸ ਦਾਇਰ ਕੀਤਾ ਕਿ ਕਮਲਨਾਥ ਜਿਹੜਾ ਇਹਨੇ ਗੁਰਦੁਆਰਾ ਰਕਾਬਗੰਜ ਦੇ ਬਾਹਰ 3 ਸਿੱਖਾਂ ਨੂੰ ਜਿਉਂਦੇ ਜਿਸ ਭੀੜ ਨੇ ਸਾੜਿਆ, ਉਹਦੀ ਅਗਵਾਈ ਕਮਲਨਾਥ ਕਰ ਰਿਹਾ ਸੀ ਔਰ ਉਹਦੇ ਥੱਲੇ ਉਹਨੂੰ ਸੰਮਣ ਸਰਵ ਕਰ ਦਿੱਤੇ। ਸੋ ਅੱਜ ਤੱਕ ਉਹ ਤਰੀਕਾਂ ਭੁਗਤ ਰਿਹਾ ਔਰ ਉਹਦਾ ਕੇਸ ਜਿਹੜਾ ਹੈ ਉਹ ਚੱਲ ਰਿਹਾ ਜੀ। ਦੂਸਰਾ ਜਗਦੀਸ਼ ਟਾਈਟਲਰ, ਇਸ ਦੇ ਖਿਲਾਫ ਵੀ ਜਿਹੜੀ ਹੈ ਇਹ ਕਾਰਵਾਈ ਹੋਈ ਕਿਉਂਕਿ ਉਹਨੂੰ ਵੀ NRI ਮਿਨਿਸਟਰ ਬਣਾਇਆ ਸੀ ਔਰ ਉਹ ਵੀ ਜਿਹੜੀ ਹੈ ਗੱਲ ਜਾਰੀ ਹੈ। ਪ੍ਰਕਾਸ਼ ਸਿੰਘ ਬਾਦਲ ਜਦੋਂ ਵਿਸਕੌਨਸਨ ਆਇਆ, ਬੇਸ਼ੱਕ ਉਹਨੇ ਪਹਿਲਾਂ ਤਾਂ ਧਾਲੀਵਾਲ ਉੱਥੇ ਜਿਹੜਾ ਅਮੀਰ ਆਦਮੀ ਹੈ ਮਿਲਵਾਕੀ ਦੇ ਵਿੱਚ ਉਹਦੀ ਡਾਟਰ ਦੇ ਵਿਆਹ ਤੇ ਆਣਾ ਸੀ, ਪਰ ਉਸੇ ਦੌਰਾਨ ਹੀ ਉਹ ਟ੍ਰੈਜਿਕ ਇਵੈਂਟ ਹੋਈ। ਓਕਰੀ ਗੁਰਦੁਆਰਾ ਸਾਹਿਬ 'ਚ ਇੱਕ ਰੇਸਿਸਟ ਆਦਮੀ ਨੇ ਫਾਇਰਿੰਗ ਕਰਕੇ 6 ਸਿੱਖਾਂ ਨੂੰ ਸ਼ਹੀਦ ਕੀਤਾ, ਉਹਨਾਂ 'ਚ ਬੀਬੀ ਪਰਮਜੀਤ ਕੌਰ ਵੀ ਸਨ। ਸੋ ਉਹਨੇ ਫਿਰ ਆਪਣਾ ਉਹ ਟ੍ਰਿਪ ਜਿਹੜਾ ਹੈ ਉਹ ਇਸ ਤਰੀਕੇ ਨਾਲ ਬਣਾ ਲਿਆ। ਪਰ ਉਸ ਪੀਰੀਅਡ 'ਚ ਜਦੋਂ ਉਹਨੇ ਆਉਣਾ ਸੀ, ਪਹਿਲਾਂ ਪਲਾਨ ਕੀਤਾ ਸੀ, ਤਾਂ ਉਹਨੇ ਇੱਥੇ ਕਬੱਡੀ ਮੈਚ ਦਾ ਉਦਘਾਟਨ ਵੀ ਕਰਨਾ ਸੀ ਸ਼ਿਕਾਗੋ ਦੇ ਵਿੱਚ। ਸੋ ਸਿੱਖਸ ਫॉर ਜਸਟਿਸ ਨੇ ਇਹਨਾਂ ਹੀ 2 ਐਕਟਸ ਦੇ ਥੱਲੇ ਵਿਸਕੌਨਸਨ ਦੀ ਅਦਾਲਤ ਨੂੰ ਮੂਵ ਕੀਤਾ ਹੈ ਔਰ ਪ੍ਰਕਾਸ਼ ਸਿੰਘ ਬਾਦਲ ਨੂੰ ਸੰਮਣ ਸਰਵ ਕੀਤੇ। ਹਾਲਾਂਕਿ ਬਾਦਲ ਨੇ ਇਹਦੇ ਆਧਾਰ ਦੇ ਉੱਤੇ ਕਿ ਜੀ ਸੰਮਣ ਮੈਨੂੰ ਨਹੀਂ ਸਰਵ ਹੋਏ, ਕਿਸੇ ਹੋਰ ਨੂੰ ਹੋਏ ਗਲਤੀ ਨਾਲ, ਮੈਂ ਤਾਂ ਉਸ ਮੌਕੇ ਤੇ ਮੌਜੂਦ ਹੀ ਨਹੀਂ ਸੀ, ਸੋ ਹਾਲ ਦੀ ਘੜੀ ਉਸ ਨੇ ਇਹ ਆਧਾਰ ਬਣਾ ਕੇ ਆਪਣੇ ਆਪ ਨੂੰ ਬਚਾਉਣ ਦਾ ਯਤਨ ਕੀਤਾ। ਪਰ ਉਸ ਕੇਸ ਦੀ ਵੀ ਜੱਜ ਨੇ ਵੀ ਫੈਸਲਾ ਇਸ ਹੱਕ 'ਚ ਹੀ ਦਿੱਤਾ ਕਿ ਉਹਨੂੰ ਸਰਵ ਨਹੀਂ ਹੋਏ, ਪਰ ਸਿੱਖਸ ਫॉर ਜਸਟਿਸ ਨੇ ਉਹਦੀ ਅਪੀਲ ਕੀਤੀ ਹੋਈ ਹੈ ਹਾਇਰ ਕੋਰਟ। ਸੋ ਅਜੇ ਬਾਦਲ ਵੀ ਆਫ ਦਾ ਹੁੱਕ ਨਹੀਂ ਹੈ, ਇਸ ਲਈ ਅਮਰੀਕਾ ਆਉਣ ਦੀ ਉਹ ਜ਼ਰੂਰਤ ਨਹੀਂ ਕਰਦੇ। ਜਿਹੜਾ ਕੇਸ ਨੇ ਹੁਣ ਜਿਹੜੀ 2 ਦਿਨ ਪਹਿਲਾਂ ਖਬਰ ਬਣਾਈ ਹੈ, ਸੋਨੀਆ ਗਾਂਧੀ ਜਿਹੜੀ ਕਿ ਕੈਂਸਰ ਤੋਂ ਪੀੜਤ ਹੈ, ਉਹ ਆਪਣੇ ਇਲਾਜ ਦੇ ਲਈ ਨਿਊਯਾਰਕ ਆਈ
ਔਰ ਉਸ ਪੀਰੀਅਡ 'ਚ ਜਦੋਂ ਕਿ ਹਸਪੀਟਲ ਦੇ ਵਿੱਚ ਇੱਥੇ ਐਡਮਿਟ ਸੀ, 6 ਫਾਰ ਜਸਟਿਸ ਨੇ ਨਿਊਯਾਰਕ ਦੀ ਬਰੁਕਲਿਨ ਕੋਰਟ ਦੇ ਵਿੱਚ ਕੇਸ ਫਾਈਲ ਕੀਤਾ ਫੈਡਰਲ ਕੋਰਟ ਦੇ ਵਿੱਚ ਜੀ ਕਿ ਇਹ ਕਾਂਗਰਸ ਦੀ ਪ੍ਰੈਜ਼ੀਡੈਂਟ ਹੈ। ਔਰ ਜਦੋਂ 25 ਸਾਲ ਪਹਿਲਾਂ ਜਾਂ 26 ਸਾਲ ਪਹਿਲਾਂ ਜਦੋਂ ਵੀ ਉਹ ਆਈ, ਉਸ ਦੇ ਆਉਣ ਤੋਂ ਡੇਟ ਪਹਿਲਾਂ ਸ਼ਾਇਦ 27-28 ਸਾਲ ਹੋਏਗਾ, ਪਿਛਲੇ ਸਾਲ ਹੀ ਕੇਸ ਦਰਜ ਹੋਇਆ ਜੀ। ਉਦੋਂ ਇਹਦੇ ਹਸਬੈਂਡ ਦੇ ਹੁਕਮਾਂ ਦੇ ਥੱਲੇ ਹੀ ਉਹ ਪ੍ਰਾਈਮ ਮਿਨਿਸਟਰ ਸੀ, ਜਿਹੜੇ ਨੇ ਉਹ ਸਿੱਖਾਂ ਦਾ ਕਤਲੇਆਮ ਹੋਇਆ ਨਵੰਬਰ 84 ਜੀ। ਪਰ ਉਹਦੇ ਲਈ ਤਾਂ ਉਹ ਜ਼ਿੰਮੇਵਾਰ ਨਹੀਂ ਬਣਦੀ ਜੇ ਉਹਦੇ ਘਰ ਵਾਲੇ। ਪਰ ਕੇਸ ਇਸ ਤਰ੍ਹਾਂ ਬਣਦਾ ਕਿ ਕਿਉਂਕਿ ਉਹੀ ਲੋਕ ਜਗਦੀਸ਼ ਟਾਈਟਲਰ, ਸਜਨ ਕੁਮਾਰ, HKL ਭਗਤ ਜਿਹੜਾ ਮਰ ਗਿਆ, ਕਿ ਇਹ ਬੀਇੰਗ ਕਾਂਗਰਸ ਪ੍ਰੈਜ਼ੀਡੈਂਟ ਉਹਨਾਂ ਨੂੰ ਪ੍ਰੋਟੈਕਟ ਕਰ ਰਹੀ ਹੈ ਅਜੇ ਵੀ। ਔਰ ਖਾਸ ਤੌਰ ਤੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਇਹਨਾਂ ਨੇ ਸਿੱਖ ਵਿਰੋਧੀ ਹਿੰਸਾ ਕੀਤੀ ਸੀ, ਉਹਨਾਂ ਇਲਾਕਿਆਂ ਦੇ ਵਿੱਚ ਪਿਛਲੇ ਦਿਨਾਂ 'ਚ ਇੱਕ ਅਟੈਕ ਉਹਨਾਂ ਲੋਕਾਂ ਦਾ ਵੀ ਹੋਇਆ ਸੀ ਕਿ ਇਹ ਉਹਨਾਂ ਵਿਟਨੈਸਿਸ ਨੂੰ, ਗਵਾਹੀਆਂ ਨੂੰ ਚੁੱਪ ਕਰਾਉਣ ਲਈ ਹੈ ਜਿਹੜੇ ਕਿ ਜਗਦੀਸ਼ ਟਾਈਟਲਰ ਜਾਂ ਸਜਨ ਕੁਮਾਰ ਦੇ ਖਿਲਾਫ ਭੁਗਤ ਰਹੇ ਨੇ। ਸੋ ਇਸ ਬਿਨਾਂ ਦੇ ਉੱਤੇ ਸੋਨੀਆ ਗਾਂਧੀ ਨੂੰ ਸੰਮਨ ਸਰਵ ਹੋਏ। ਹੁਣ ਇਸ ਦਾ ਰੌਲਾ ਵੀ ਬੜਾ ਪਿਆ, ਖਬਰਾਂ ਵੀ ਲੱਗੀਆਂ ਜੀ। ਹੁਣ ਸੋਨੀਆ ਗਾਂਧੀ ਨੇ ਬੀਇੰਗ ਕਾਂਗਰਸ ਪ੍ਰੈਜ਼ੀਡੈਂਟ ਇੱਥੇ ਰਵੀ ਬਤਰਾ ਇੱਕ ਵਕੀਲ ਹੈ, ਚੰਗਾ ਪ੍ਰੋਮਿਨੈਂਟ ਵਕੀਲ ਹੈ, ਉਹਨੂੰ ਹਾਇਰ ਕੀਤਾ ਉਹਦੀ ਫਰਮ ਨੂੰ। ਤੇ ਉਹਨੇ ਰਵੀ ਬਤਰੇ ਨੇ ਜਿਹੜਾ ਕੋਰਟ ਦੇ ਵਿੱਚ ਕਿਹਾ, ਜਿਸ ਨਾਲ ਹੁਣ ਇਹ ਖਬਰ ਦਾ ਸੰਬੰਧ ਜੁੜਦਾ ਹੈ, ਉਹਨਾਂ ਨੇ ਕਿਹਾ ਕਿ ਜੀ ਜਿਹੜੀ ਤਰੀਕ 'ਚ 6 ਫਾਰ ਜਸਟਿਸ ਨੇ ਕਿਹਾ ਕਿ ਸਪਟੈਂਬਰ 2 ਤੋਂ ਸਪਟੈਂਬਰ 9 ਦੇ ਵਿਚਕਾਰ ਇਹ ਸੰਮਨ ਸਰਵ ਹੋਏ ਪਿਛਲੇ ਸਾਲ 'ਚ ਜੀ, ਕਿ ਵੀ ਉਹ ਤਾਂ ਅਮਰੀਕਾ 'ਚ ਹੀ ਨਹੀਂ ਸੀ ਉਦੋਂ, ਕਿ ਵੀ ਇਹ ਗਲਤ ਹੈ, ਉਹਨੂੰ ਸੰਮਨ ਸਰਵ ਨਹੀਂ ਹੋਇਆ। ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਕਿ ਇਹਨਾਂ ਦੋਨਾਂ ਕਾਨੂੰਨਾਂ ਦਾ ਆਧਾਰ ਇਹ ਹੈ ਵੀ ਸੰਮਨ ਅਮਰੀਕਾ ਦੇ ਵਿੱਚ ਸਰਵ ਹੋਣੇ ਜ਼ਰੂਰੀ ਨੇ ਜਦੋਂ ਬੰਦਾ ਹੋਏ। ਜੇ ਡਾਇਰੈਕਟ ਸਰਵ ਨਹੀਂ ਹੁੰਦੇ ਤਾਂ ਫਿਰ ਇਹ ਕੇਸ ਨਹੀਂ ਚੱਲਦਾ। ਉਹਦੇ ਵਕੀਲ ਨੇ ਕਿਹਾ ਕਿ ਜੀ ਉਹਨੂੰ ਤਾਂ ਸੰਮਨ ਸਰਵ ਹੀ ਨਹੀਂ ਹੋਏ ਜਿਹੜੇ ਤਰੀਕਾਂ 'ਚ ਕਹਿ ਰਹੇ ਨੇ ਸੰਮਨ, ਇਸ ਲਈ ਇਸ ਕੇਸ ਦੀ ਕੋਈ ਸਟੈਂਡਿੰਗ ਨਹੀਂ ਬਣਦੀ ਜੀ। ਹੁਣ ਇਸ ਕੇਸ ਦੀ ਸੁਣਵਾਈ ਕਰ ਰਿਹਾ ਜੱਜ ਬ੍ਰਾਇਨ ਐਮ ਕੋਗਨ, 92 ਸਾਲ ਦਾ, ਗੁਰਗ ਜੱਜ ਹੈ, ਅਮਰੀਕਾ ਦਾ ਸ਼ਾਇਦ ਸਭ ਤੋਂ ਲੰਬੀ ਉਮਰ ਦਾ ਜੱਜ ਹੈ। ਹੁਣ ਜਦੋਂ ਹੀਅਰਿੰਗ ਸੀ ਇਸ ਕੇਸ ਦੀ 20 ਮਾਰਚ ਨੂੰ, ਤੇ ਜੱਜ ਬ੍ਰਾਇਨ ਕੋਗਨ ਨੇ ਕਿਹਾ ਵਕੀਲ ਨੂੰ ਕਿ ਜੀ ਬਿਲਕੁਲ ਠੀਕ ਹੈ, ਤੁਸੀਂ ਠੀਕ ਕਹਿ ਰਹੇ ਹੋ ਕਿ ਵਾਕਈ ਉਹ ਨਹੀਂ ਹੋਏਗੀ ਅਮਰੀਕਾ 'ਚ। ਜੀ। ਤੁਸੀਂ ਜ਼ਰਾ ਕਿਰਪਾ ਕਰਕੇ ਉਹਦੇ ਪਾਸਪੋਰਟ ਦੀ ਕਾਪੀ ਕੋਰਟ ਨੂੰ ਫਰਨਿਸ਼ ਕਰੋ, ਜਿਹਦੇ 'ਚ ਕਿ ਜਦੋਂ ਕੋਈ ਐਂਟਰ ਕਰਦਾ ਹੈ ਅਮਰੀਕਾ ਦੇ ਵਿੱਚ ਸਟੈਂਪ ਲੱਗਦੀ ਹੈ, ਜਦੋਂ ਐਗਜ਼ਿਟ ਹੁੰਦਾ ਹੈ ਉਦੋਂ ਸਟੈਂਪ ਹੁੰਦੀ ਹੈ, ਤਾਂ ਕਿ ਤੁਹਾਡੀ ਗੱਲ ਦੇਖੀ ਜਾਏ। ਜੀ ਜੀ। ਹੁਣ ਹੈ ਤਾਂ ਇਹ ਹਕੀਕਤ ਸੀ ਕਿ ਸੰਮਨ ਸਰਵ ਹੋਏ ਸੀ, ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਤੇ ਹੁਣ ਸੋਨੀਆ ਗਾਂਧੀ ਨੇ ਜਿਹੜੀ ਗੱਲ ਕਹੀ ਹੈ, ਉਹਦੇ ਵਕੀਲ ਨੇ ਅਦਾਲਤ ਨੂੰ ਕਿਹਾ, ਔਰ ਇਹ ਬੜੀ ਦਿਲਚਸਪ ਗੱਲ ਹੈ ਵੀ ਕਿਸ ਤਰ੍ਹਾਂ ਝੂਠੇ ਜਿਹੜੇ ਨੇ, ਇੱਕ ਝੂਠ ਨੂੰ ਲੁਕਾਉਣ ਲਈ 100 ਝੂਠ ਬੋਲਣੇ ਪੈਂਦੇ ਨੇ। ਜੀ ਜੀ। ਹੁਣ ਜਿਹੜਾ ਲੈਟਰ ਰਵੀ ਬਤਰੇ ਨੇ ਲਿਖਿਆ ਕੋਰਟ ਨੂੰ, ਉਹਨਾਂ ਨੇ ਇਹ ਕਿਹਾ The Brooklyn court had in September 2013 issued summons against Gandhi on a complaint filed by Six for Justice and some victims of the 1984 violence. जी. So, since Gandhi has conceded the court's personal jurisdiction by withdrawing objection to the service of summons, the court will move to subject matter jurisdiction to hear the charges of shielding and protecting those responsible for 1984 anti-Sikh riots, SFFG legal advisor ਗੁਰਵੰਤ ਸਿੰਘ ਪੰਨੂ ਸੈਡ। ਹੁਣ ਉਹਨੇ ਵਕੀਲ ਰਾਹੀਂ ਇਹ ਐਡਮਿਟ ਕੀਤਾ, ਉਹਨੇ ਕਿਹਾ ਜੀ ਕਿਉਂਕਿ ਗਵਰਨਮੈਂਟ ਆਫ ਇੰਡੀਆ ਜਿਹੜੀ ਹੈ ਉਹ ਮੈਨੂੰ ਅਲਾਉ ਨਹੀਂ ਕਰਦੀ ਕਿ ਮੈਂ ਪਾਸਪੋਰਟ ਦੀ ਕਾਪੀ ਤੁਹਾਨੂੰ ਦਿਆਂ, ਔਰ ਉਹ ਐਗਜ਼ੈਕਟ ਕੋਟ ਹੈ, in matters of disclosure of my travels which are contained in the passport document, the government of India has informed me that they would not permit such a disclosure, Gandhi wrote in a letter to her lawyer Ravi Batra। ਉਹਨੇ ਕਿਹਾ ਜੀ ਮੈਂ ਤਾਂ ਪਾਸਪੋਰਟ ਦੇ ਦੇਣਾ ਸੀ, ਪਰ ਗਵਰਨਮੈਂਟ ਆਫ ਇੰਡੀਆ ਇਹ ਕਹਿੰਦੀ ਹੈ ਕਿ ਤੂੰ ਪਾਸਪੋਰਟ ਸਿਕਿਉਰਿਟੀ ਰੀਜ਼ਨਸ ਕਰਕੇ ਤੂੰ ਪਾਸਪੋਰਟ ਨਹੀਂ ਦੇ ਸਕਦੀ। ਪਰ ਹੁਣ ਕਿਉਂਕਿ ਝੂਠ ਹੈ, ਇਸ ਦਾ ਮਤਲਬ ਹੈ ਵੀ ਜੱਜ ਨੇ ਵਨ ਸਾਈਡਡ ਦੇ ਦੇਣਾ ਸੀ ਫੈਸਲਾ ਕਿ ਵੀ ਇਹ ਤਾਂ ਸੰਮਨ ਸਰਵ ਹੋਏ ਨੇ, ਗੱਲ ਟ੍ਰਾਇਲ 'ਚ ਜਾਣਾ ਸੀ। ਪਰ ਇਹਨਾਂ ਦੀ ਝੂਠ ਦੀ ਅੱਗੋਂ ਚਲਾਕੀ, ਉਹਨਾਂ ਨੇ ਕਿਹਾ ਪਰ ਕੋਈ ਨਹੀਂ, ਜਿਹੜਾ ਅਸੀਂ ਵਲੰਟੀਅਰਲੀ ਆਪਣੇ ਤੌਰ ਦੇ ਉੱਤੇ ਅਸੀਂ ਇਹ ਆਬਜੈਕਸ਼ਨ ਵਾਪਸ ਲੈਂਦੇ ਕਿ ਜੀ ਸਾਨੂੰ ਇਹ ਸਰਵ ਨਹੀਂ ਹੋਏ। ਔਰ ਉਹਨੇ ਕਿਹਾ ਕਿ ਜੀ ਵਿਦਾਊਟ ਪ੍ਰੈਜੁਡਿਸ ਟੂ ਦਾ ਪਲੀ ਆਫ ਵਾਂਟ ਆਫ ਜੁਰਿਸਡਿਕਸ਼ਨ ਇਨ ਰਿਐਕਸ਼ਨ ਟੂ ਦਾ ਸਬਜੈਕਟ ਮੈਟਰ, ਇਨ ਰਿਲੇਸ਼ਨ ਟੂ ਦਾ ਸਬਜੈਕਟ ਮੈਟਰ, ਜੀ ਕਿ ਅਸੀਂ ਜਿਹੜਾ ਆਬਜੈਕਸ਼ਨ ਕੀਤਾ ਸੀ ਕਿ ਸਾਨੂੰ ਸਰਵ ਨਹੀਂ ਹੋਏ, ਅਸੀਂ ਵਾਪਸ ਲੈ ਲੈਣੇ ਔਰ ਤੁਸੀਂ ਆਪਣਾ ਕੇਸ ਚਲਾਓ। ਸੋ ਜ਼ਾਹਰ ਹੈ ਕਿ ਬਹੁਤ ਵੱਡੀ ਵਿਕਟਰੀ ਹੈ। ਇਹਦੇ ਚੋਂ ਦੋ ਚੀਜ਼ਾਂ ਐਕਸਪੋਜ਼ ਹੋਈਆਂ। ਇੱਕ ਤਾਂ ਜਿਹੜਾ ਸੀਨੀਅਰ ਜੱਜ ਹੈ ਉਸ ਨੂੰ ਇਹ ਗੱਲ ਸਮਝ ਆ ਗਈ
ਕਿ ਜੇ ਅਮਰੀਕਾ ਦੀ ਧਰਤੀ ਤੇ ਆ ਕੇ ਕੋਈ ਝੂਠ ਬੋਲ ਸਕਦਾ ਹੈ, ਵਕੀਲ ਇੱਥੇ ਝੂਠ ਬੋਲ ਰਿਹਾ ਹੈ ਕਿ ਜੀ ਉਹ ਹੈ ਨਹੀਂ ਸੀ, ਜਦੋਂ ਪਾਸਪੋਰਟ ਮੰਗਿਆ ਉਹਨਾਂ ਨੇ ਕਿਹਾ ਜੀ ਅਸੀਂ ਸਬਮਿਟ ਨਹੀਂ ਕਰ ਸਕਦੇ, ਨਾਲ ਹੀ ਉਹਨਾਂ ਨੇ ਕਿਹਾ ਜੀ ਵਲੰਟਰਲੀ ਅਸੀਂ ਕਹਿੰਦੇ ਹਾਂ ਜੀ ਅਸੀਂ ਹੁਣ ਇਹ ਆਬਜੈਕਸ਼ਨ ਨਹੀਂ ਕਰਦੇ ਵੀ ਸਾਨੂੰ ਨਹੀਂ ਸੀ ਮਿਲੇ ਸਮਨ, ਤੁਸੀਂ ਆਪਣਾ ਟ੍ਰਾਇਲ ਜਾਰੀ ਰੱਖੋ। ਸੋ ਆਲਰੇਡੀ ਜਿਹੜੀ ਗਿਲਟ ਹੈ ਉਹ ਤਾਂ ਪ੍ਰੂਵਨ ਹੈ। ਹੁਣ ਉਹ ਕਹਿ ਰਹੇ ਜੀ ਵੀ ਹੈਵ ਨਥਿੰਗ ਟੂ ਹਾਈਡ, ਇਹਦਾ ਮਤਲਬ ਯੂ ਹੈਵ ਐਵਰੀਥਿੰਗ ਟੂ ਹਾਈਡ। ਜੀ ਜੀ, ਜੇ ਤੁਸੀਂ ਅਮਰੀਕਾ ਚ ਆ ਕੇ ਇਸ ਕਿਸਮ ਦੀਆਂ ਕਰਤੂਤਾਂ ਕਰ ਸਕਦੇ ਹੋ, ਜਸਟਿਸ ਸਿਸਟਮ ਦੇ ਨਾਲ ਤੁਸੀਂ ਮਜ਼ਾਕ ਕਰ ਰਹੇ ਹੋ, ਇਹਨੇ ਵੇ ਅਦਾਲਤ ਦਾ ਵਕਤ ਜ਼ਾਇਆ ਕਰ ਰਹੇ ਹੋ, ਕੋਰਟ ਦੇ ਆਵਰਸ ਜ਼ਾਇਆ ਕਰ ਰਹੇ ਹੋ ਜੀ। ਸੋ ਮੇਰਾ ਖਿਆਲ ਹੈ ਕਿ ਵੀ ਜੇ ਇਹ ਟ੍ਰਾਇਲ ਠੀਕ ਲਾਈਨ ਦੇ ਉੱਤੇ ਚੱਲਦਾ ਰਿਹਾ, ਕੋਈ ਹੋਰ ਪ੍ਰੈਸ਼ਰ ਵਿਦਨ ਮੁਲਕੀ, ਕਿਉਂਕਿ ਅੱਜ ਕੱਲ ਅਮਰੀਕਾ ਭਾਰਤ ਦੇ ਕਾਫੀ ਸਟ੍ਰੇਨਡ ਰਿਲੇਸ਼ਨਸ ਵੀ ਚੱਲ ਰਹੇ ਨੇ। ਦੇਵਯਾਨੀ ਕੇਸ ਸਾਹਮਣੇ ਆਇਆ ਕਿਵੇਂ ਅਮਰੀਕਾ ਨੇ ਉਹਨੂੰ ਜਿਹੜਾ ਉਹ ਜਾਣ ਤੇ ਮਜਬੂਰ ਕੀਤਾ, ਉਹਨਾਂ ਨੇ ਡਿਪਲੋਮੈਟਿਕ ਇਮਿਊਨਿਟੀ ਦੇ ਦਿੱਤੀ UN, ਜਿਹਦੇ ਬਾਵਜੂਦ ਜਾਣਾ ਪਿਆ। ਪਰ ਹੁਣ ਇੱਕ ਹੋਰ ਕੇਸ ਜਿਹੜਾ ਨਿਊਯਾਰਕ ਡੇਲੀ ਨਿਊਜ਼ ਨੇ ਦਿੱਤਾ ਹੈ 3-4 ਦਿਨ ਪਹਿਲਾਂ ਹੀ, ਕਿ ਇੱਕ ਨਿਊਯਾਰਕ ਦਾ ਕਾਪ ਸਪਾਈ ਜਿਹੜਾ ਕਿ ਆਪਣੀ ਮੰਗੇਤਰ ਜਾਂ ਵਾਈਫ ਜਿਹੜੀ ਕਿ ਇਰਾਨੀ ਮੂਲ ਦੀ ਉਹਨੂੰ ਮਿਲਣ ਇੰਡੀਆ ਗਿਆ ਸੀ, ਉਹ ਗਲਤੀ ਦੇ ਨਾਲ ਉਸ ਦੇ ਬੈਗੇਜ ਦੇ ਵਿੱਚ ਜਿਹੜਾ ਉਹ 3-4 ਬੁਲੇਟਸ ਰਹਿ ਗਈਆਂ, ਕਿਉਂਕਿ ਜਿੱਦਣ ਉਹਨੇ ਜਹਾਜ਼ ਫੜਿਆ ਉਦੋਂ ਹੀ ਉਹਦੀ ਕੋਈ ਸ਼ੂਟਿੰਗ ਪ੍ਰੈਕਟਿਸ ਵੀ ਸੀ। ਸੋ ਉਹ ਜਦੋਂ ਉਹਨਾਂ ਨੇ ਲਗੇਜ ਦਿੱਲੀ 에ਅਰਪੋਰਟ ਦੇ ਉੱਤੇ ਉਹਨਾਂ ਨੇ ਲਗੇਜ ਦੇ ਵਿੱਚੋਂ ਗੋਲੀਆਂ ਦੇਖੀਆਂ ਤਾਂ ਉਹਨਾਂ ਨੇ ਉਹਨੂੰ ਅਰੈਸਟ ਕਰ ਲਿਆ, ਉਸ ਤੇ ਕੇਸ ਬਣਾਇਆ। ਹੁਣ ਉਹ ਕੰਟਰੀ ਉਹਦਾ ਪਾਸਪੋਰਟ ਵਗੈਰਾ ਲੈ ਲਿਆ, ਕੰਟਰੀ ਨਹੀਂ ਛੱਡ ਸਕਦਾ ਜੀ। ਔਰ ਬਹੁਤ ਸਾਰਿਆਂ ਦਾ ਇਹ ਖਿਆਲ ਹੈ, ਈਵਨ ਨਿਊਯਾਰਕ ਡੇਲੀ ਦਾ ਵੀ ਇਹੀ ਖਿਆਲ ਸੀ ਕਿ ਇੰਡੀਆ ਜਿਹੜਾ ਇਹ ਹੁਣ ਬਦਲਾ ਭਾਵਨਾ ਦੇ ਥੱਲੇ ਕੰਮ ਕਰ ਰਿਹਾ ਕਿ ਜੇ ਉਹਨਾਂ ਦਾ ਕਹਿਣਾ ਜੀ ਸਾਡੀ ਡਿਪਲੋਮੈਟ ਨਾਲ ਇਵੇਂ ਹੋਇਆ ਤਾਂ ਹੁਣ ਅਸੀਂ ਤੁਹਾਡੇ ਨਾਲ ਵੀ ਇਵੇਂ ਹੀ ਕਰਾਂਗੇ। ਸੋ ਉਸ ਕਾਪ ਦੇ ਉੱਤੇ ਕੇਸ ਜਿਹੜਾ ਉਹ ਚੱਲੇਗਾ ਔਰ ਉਦੋਂ ਤੱਕ ਉਹ ਟਰੈਵਲ ਨਹੀਂ ਕਰ ਸਕਦਾ, ਵਾਪਸ ਅਮਰੀਕਾ ਉਹ ਨਹੀਂ ਆ ਸਕਦਾ, ਉਹਦਾ ਪਾਸਪੋਰਟ ਵੀ ਰੱਖ ਲਿਆ ਗਿਆ। ਸੋ ਅਸੀਂ ਸਮਝਦੇ ਹਾਂ ਵੀ ਜੇ ਹੁਣ ਇਹ ਸਿਸਟਮ ਚੱਲ ਪਿਆ ਕਿ ਇਹ ਬਦਲਾ ਭਾਵਨਾ ਦੇ ਨਾਲ ਉਹਨਾਂ ਨੇ ਕਹਿਣਾ, ਔਰ ਸੋਨੀਆ ਗਾਂਧੀ ਦਾ ਵਕੀਲ ਪਿਛਲੀ ਪੇਸ਼ੀ ਵੇਲੇ ਇਹ ਵੀ ਕਹਿ ਚੁੱਕਾ ਹੈ, ਇੱਕ ਤਾਂ ਉਹਨਾਂ ਨੇ ਇਹ ਝੂਠ ਬੋਲਿਆ ਕਿ ਜੀ ਉਹ ਆਈ ਨਹੀਂ ਸੀ, ਉਹਨੂੰ ਮਤਲਬ ਉਹਨੂੰ ਸਮਨ ਸਰਵ ਨਹੀਂ ਹੋਏ ਕਿਉਂਕਿ ਹੈ ਹੀ ਨਹੀਂ ਸੀ ਅਮਰੀਕਾ ਜਿਹਨਾਂ ਡੇਟਾ। ਪਰ ਦੂਸਰੀ ਗੱਲ ਜਿਹੜੀ ਹੁਣ ਇਹ ਅੱਗੇ ਕਿੰਨਾ ਕੁ ਤੋਰ ਸਕਣਗੇ ਕਿ ਜੀ ਇਹ ਅਸੀਂ ਇੱਕ ਆਜ਼ਾਦ ਮੁਲਕ ਹੈ, ਸਾਡੇ ਕਿਸੇ ਸਿਟੀਜ਼ਨ ਨੂੰ ਤੁਸੀਂ ਆਪਣੇ ਕਾਨੂੰਨ ਦੇ ਥੱਲੇ ਕਿਵੇਂ ਜਵਾਬਦੇਹ ਬਣਾ ਸਕਦੇ ਹੋ, ਇਸ ਲਈ ਤੁਹਾਡੀ ਜੁਰਿਸਡਿਕਸ਼ਨ ਹੀ ਨਹੀਂ ਹੈ। ਉਹਨਾਂ ਨੇ ਅਮਰੀਕਨ ਕੋਰਟ ਨੂੰ ਇਹਨੇ ਬਤਰੇ ਨੇ ਕਿਹਾ ਜੱਜ ਨੂੰ ਕਿ ਜੀ ਤੁਹਾਡੀ ਤਾਂ ਜੁਰਿਸਡਿਕਸ਼ਨ ਹੀ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਵੀ ਉਹ ਜਿਵੇਂ ਇੱਕ ਸੰਸਕ੍ਰਿਤ ਦਾ ਅਖਾਣ ਹੈ, ਕੋਟ ਹੈ ਕਿ ਵਿਨਾਸ਼ ਕਾਲੇ ਵਿਪਰੀਤ ਬੁੱਧੇ, ਕਿ ਜਦੋਂ ਬੰਦੇ ਦਾ ਵਿਨਾਸ਼ ਹੁੰਦਾ ਹੈ, ਉਹਦੀ ਤਬਾਹੀ ਹੋਣੀ ਹੁੰਦੀ ਹੈ ਤੇ ਉਸ ਦੀ ਬੁੱਧੀ ਪੁੱਠੀ ਹੋ ਜਾਂਦੀ, ਅਕਲ ਪੁੱਠੀ ਹੋ ਜਾਂਦੀ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੇ ਆਪਣੇ ਟ੍ਰੈਪ 'ਚ ਫਸਦੇ ਜਾ ਰਹੇ ਨੇ, ਦੇਵਯਾਨੀ ਨੂੰ ਇਮਾਨਦਾਰ ਸਾਬਤ ਕਰਨ ਲਈ ਕਿੰਨਾ ਟਿੱਲ ਲਾਇਆ। ਪਰ ਹੁਣ ਤੁਸੀਂ 2 ਦਿਨ ਪਹਿਲਾਂ ਦੀ ਖਬਰ ਹੈ ਕਿ CBI ਨੇ ਦੇਵਯਾਨੀ ਨੂੰ ਵੀ ਔਰ ਉਹਦੇ ਪਿਓ ਨੂੰ ਵੀ ਉਸ ਕੇਸ ਜਿਹੜਾ ਆਦਰਸ਼ ਸਕੈਮ ਕੇਸ ਹੈ ਜਿਹਦੇ ਚ ਕਿ ਇਹਨਾਂ ਨੇ ਝੂਠੇ ਐਫੀਡੇਵਿਟ ਦੇ ਕੇ ਬੰਬਈ ਦੇ ਵਿੱਚ ਫਲੈਟ ਲਏ ਹੋਏ ਸੀ ਪਿਓ ਧੀ ਨੇ, ਉਹ ਵੀ IAS ਅਫਸਰ ਹੈ ਰਿਟਾਇਰਡ, ਉਹਨਾਂ ਨੇ ਉਹਨਾਂ ਨੂੰ ਚਾਰਜ ਸ਼ੀਟ ਕੀਤਾ ਕਿ ਇਹਨਾਂ 'ਚ ਦੋਸ਼ ਸਾਬਤ ਹੁੰਦਾ ਹੈ ਵੀ ਝੂਠੇ ਐਫੀਡੇਵਿਟ ਦਿੱਤੇ ਨੇ। ਸੋ ਜਿਹੜੀ ਬੀਬੀ ਨੇ ਜਾਂ ਉਹਦੇ ਪਿਓ ਨੇ ਆਪਣੇ ਦੇਸ਼ ਦੇ ਕਾਨੂੰਨ ਨੂੰ ਤੋੜਿਆ ਹੋਇਆ ਹੈ, ਝੂਠ ਬੋਲ ਕੇ ਐਫੀਡੇਵਿਟ ਦਿੱਤੇ ਹੋਏ ਨੇ। ਹੁਣ ਇੰਡੀਆ ਕਿੰਨੀ ਪ੍ਰੈਸਟੀਜ ਵਾਲੀ ਕੰਟਰੀ ਬਣ ਗਿਆ ਕਿ ਉਹ ਉਸ ਝੂਠੀ ਬੀਬੀ ਨੂੰ ਅਮਰੀਕਾ ਦੇ ਨਾਲ ਆਪਣੇ ਸੰਬੰਧ ਵਿਗਾੜਨ ਤੱਕ ਗਿਆ ਕਿ ਜੀ ਉਹ ਦੇਵਯਾਨੀ ਜਿਹੜੀ ਹੈ ਉਹ ਸਾਡੀ ਡਿਪਲੋਮੈਟ ਦੀ ਬੇਇੱਜ਼ਤੀ ਕਰ ਦਿੱਤੀ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਹੁਣ ਸੋਨੀਆ ਗਾਂਧੀ ਇਹ ਨੈਕਸਟ ਪ੍ਰਾਈਮ ਮਿਨਿਸਟਰ ਤਾਂ ਕਠਪੁਤਲੀ ਸੀ, ਅਸਲੀ ਕਿੰਗ ਮੇਕਰ ਕਾਂਗਰਸ ਪਾਰਟੀ ਦੀ ਪ੍ਰੈਜ਼ੀਡੈਂਟ, ਉਹਦਾ ਇਹ ਝੂਠ ਸਾਹਮਣੇ ਆ ਗਿਆ ਕਿ ਵੀ ਕਹਿ ਰਹੀ ਹੈ ਜੀ ਮੈਂ ਹੈ ਹੀ ਨਹੀਂ ਸੀ ਇੱਥੇ। ਉਹਨੇ ਕਿਹਾ ਲਿਆਓ ਪਾਸਪੋਰਟ, ਉਹਨੇ ਕਿਹਾ ਜੀ ਨਹੀਂ ਗਵਰਨਮੈਂਟ ਕਹਿੰਦੀ ਹੈ ਇੰਡੀਆ ਇਹ ਬਹੁਤ ਖਤਰਾ ਹੋਏਗਾ, ਅਸੀਂ ਪਾਸਪੋਰਟ ਨਹੀਂ ਦੇਣਾ, ਪਰ ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਆਪਣਾ ਇਤਰਾਜ਼ ਵਾਪਸ ਲੈਣੇ ਕਿ ਜੀ ਸਾਨੂੰ ਸਰਵ ਨਹੀਂ ਹੋਏ, ਤੁਸੀਂ ਟ੍ਰਾਇਲ ਚਲਾਓ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੇ ਲੋਕ ਉੱਥੇ ਬੈਠੇ ਸਮਝਦੇ ਸੀ ਕਿ ਉੱਥੇ ਤੁਸੀਂ ਇਸ ਕੌਮ ਦੀ ਨਸਲਕੁਸ਼ੀ ਕਰ ਲਓ, ਮਾਰ ਲਓ, ਫਿਰ ਬਲੈਕ ਲਿਸਟਾਂ ਬਣਾ ਦਿਓ, ਉੱਥੋਂ ਵਾਲਿਆਂ ਨੂੰ ਇੱਧਰ ਨਾ ਆਣ ਦਿਓ। ਹੁਣ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਉਹਨਾਂ ਦੀਆਂ ਬਲੈਕ ਲਿਸਟਾਂ ਤਾਂ ਕਿਸੇ ਨੂੰ ਉੱਥੇ ਆਣ ਤੋਂ ਰੋਕਣ ਤੱਕ ਨੇ, ਇੱਥੇ ਜਿਹੜਾ ਇਹਨਾਂ ਦਾ ਪੂਰਾ ਬਲੌਕ ਹੋ ਗਿਆ ਇਹਨਾਂ ਦਾ ਆਣਾ ਵੀ। ਤੇ ਜੇ ਆਣਗੇ ਤੇ ਹੁਣ ਇੱਥੇ ਕਰੋ ਵੱਡੀਆਂ ਵੱਡੀਆਂ ਲਾ ਫਰਮਾਂ, ਦਿਓ ਫੀਸਾਂ ਵਕੀਲਾਂ ਦੀਆਂ, ਕੇਸ ਲੜੋ। ਸੋ ਅਸੀਂ ਸਿੱਖਸ ਫਾਰ ਜਸਟਿਸ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਨੇ ਘੱਟੋ ਘੱਟ ਕਾਤਲਾਂ ਨੂੰ ਉੱਥੇ ਸਿੱਖ ਨਸਲਕੁਸ਼ੀ ਵਾਲਿਆਂ ਨੂੰ ਇੱਥੇ ਜਿਹੜਾ ਅਕਾਊਂਟੇਬਲ ਬਣਾਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।